ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰੋਤਿਓ, ਅੱਜ ਦੇ ਦਿਨ ਅਸੀਂ ਤੁਹਾਡੀ ਜਿਹੜੀ ਹੈ ਹੁਣ ਵਿਸ਼ੇਸ਼ ਗੱਲਬਾਤ ਅਸੀਂ ਕਰਾਉਣ ਜਾ ਰਹੇ ਹਾਂ ਜਥੇਦਾਰ ਭਾਈ ਰਣਜੀਤ ਸਿੰਘ ਜੀ ਦੇ ਨਾਲ। ਸਭ ਤੋਂ ਪਹਿਲਾਂ ਜਥੇਦਾਰ ਰਣਜੀਤ ਸਿੰਘ ਜੀ ਨੂੰ ਜੀ ਆਇਆਂ ਨੂੰ ਆਖਦੇ ਹਾਂ। ਜਥੇਦਾਰ ਜੀ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਜਥੇਦਾਰ ਜੀ, ਆਪਣੀ ਜਿਹੜੀ ਗੱਲਬਾਤ ਦਾ ਅੱਜ ਦੋ ਵਿਸ਼ੇਸ਼ ਮੁੱਦਿਆਂ ਦੇ ਉੱਤੇ ਜਿਹੜੀ ਗੱਲਬਾਤ ਆਪਣੀ ਰਹੇਗੀ, ਜਿੱਥੇ ਕਿ ਪੰਜਾਬ ਦੇ ਵਿੱਚ ਜਿਹੜੀ ਗੋਲੀ ਚੱਲੀ ਆ ਪਿੰਡ ਜੋਧਪੁਰ ਤਰਨਤਾਰਨ ਦੇ ਨੇੜੇ, ਜਿੱਥੇ ਕਿ ਨੂਰ ਮਹਿਲੀਆਂ ਦੇ ਸਮਾਗਮ ਦੇ ਖਿਲਾਫ ਜਿਹੜੇ ਸਿੰਘ ਉੱਥੇ ਗਏ ਸੀ, ਉਹਨਾਂ ਦੇ ਉੱਤੇ ਪੁਲਿਸ ਦੇ ਦੁਆਰਾ ਜਿਹੜੀ ਆ ਇੱਕ ਵਾਰੀ ਫੇਰ ਜਿਹੜੀ ਗੋਲੀ ਚਲਾਈ ਗਈ ਆ। ਇਹ ਇੱਦਾਂ ਹੀ ਕਿਉਂ ਹੋ ਰਿਹਾ ਆ ਵੀ ਜਿਹੜਾ ਪੰਜਾਬ ਦੇ ਵਿੱਚ ਪਿਛਲੇ ਕਈ ਸਾਲਾਂ ਦੇ ਵਿੱਚ ਇੱਦਾਂ ਦੇ ਬਹੁਤ ਸਾਰੀਆਂ ਦੁਰਘਟਨਾਵਾਂ ਜਿਹੜੀਆਂ ਵਾਪਰੀਆਂ, ਕਹਿ ਸਕਦੇ ਹਾਂ ਵੀ ਇਹ ਜਿਹੜੀ ਸਰਕਾਰ ਦੀ ਇੱਕ ਕਹਿ ਲਓ ਵੀ ਮਾੜੀ ਨਜ਼ਰ ਆ ਇਹਨਾਂ ਦੇ ਉੱਤੇ। ਹਮੇਸ਼ਾ ਹੀ ਜਿਹੜੀ ਸਿੱਖ ਹੀ ਸਿੰਘ ਹੀ ਕਿਉਂ ਆ ਉਹਨਾਂ ਦੇ ਉੱਤੇ ਗੋਲੀਆਂ ਚੱਲ ਰਹੀਆਂ ਆ। ਕੀ ਤੁਹਾਡੇ ਇਸ ਦੇ ਉੱਤੇ ਵਿਚਾਰ ਆ? ਇਹ ਬਾਦਲ ਸਾਹਿਬ ਦੀ ਸਰਪ੍ਰਸਤੀ ਮਿਲੀ ਆ ਗੁਰੂ ਡੰਮ ਨੂੰ, ਤੇ ਖਾਸ ਕਰਕੇ ਗੁਰੂ ਦੀ ਕੀਮਤ ਤੇ ਇਹ ਸਾਡੇ ਨਾਲ ਜਿਹੜਾ ਬੇਇਨਸਾਫੀ ਹੋ ਰਹੀ ਹੈ 78 ਤੋਂ ਹੋ ਰਹੀ ਹੈ। 78 ਚ 13 ਸਿੰਘ ਸ਼ਹੀਦ ਹੋਏ ਤੇ 78 ਸਿੰਘ ਜ਼ਖਮੀ ਹੋਏ ਜੀ। ਕੋਈ ਉਦੋਂ ਵੀ ਇਹ ਨਿਰੰਕਾਰੀਆਂ ਨੇ ਤੇ ਪੁਲਿਸ ਨੇ ਗੋਲੀ ਚਲਾ ਕੇ ਤੇ ਅੰਨ੍ਹੇਵਾਹ ਗੋਲੀ ਚਲਾ ਕੇ ਵਿਸਾਖੀ ਵਾਲੇ ਦਿਨ ਗੁਰੂ ਕੀ ਨਗਰੀ ਦੇ ਵਿੱਚ ਅਤਿਆਚਾਰ ਕੀਤਾ ਸੀ। ਤੇ ਪ੍ਰਕਾਸ਼ ਸਿੰਘ ਬਾਦਲ ਉਦੋਂ ਸੀਐਮ ਪੰਜਾਬ ਸੀ, ਤੇ ਇਹਨੇ ਉਹਨੂੰ ਬੜੇ ਸੁਰੱਖਿਅਤ ਦਿੱਲੀ ਚੋਂ ਕੱਢ ਕੇ ਤੇ ਉਹਦਾ ਕੇਸ ਤੱਕ ਵੀ ਇਹਨੇ ਪੰਜਾਬ 'ਚ ਨਹੀਂ ਸੀ ਚਲਾਇਆ, ਉਹ ਵੀ ਕਰਨਾਲ ਚੱਲਿਆ ਸੀ। ਤੇ ਉਹਦੇ ਫਿਰ ਬਾਅਦ ਦੇ ਵਿੱਚ ਇਹਨੇ ਜਦੋਂ ਬਰੀ ਹੋਏ ਤੇ ਉਹਦੀ ਅਪੀਲ ਤੱਕ ਨਹੀਂ ਇਹਨੇ ਕੀਤੀ ਜੀ ਉਹਨਾਂ ਦੇ ਖਿਲਾਫ। ਤੇ ਲਗਾਤਾਰ ਅੱਜ ਮੈਂ ਸਮਝਦਾ ਕਿ 78 ਤੋਂ ਲੈ ਕੇ ਅੱਜ ਤੱਕ 3 ਦਰਜਨ ਦੇ ਕਰੀਬ ਸਿੰਘ ਜਿਹੜੇ ਆ ਇਹਨਾਂ ਨੇ ਮਾਰ ਦਿੱਤੇ ਨਕਲੀ ਗੁਰੂਆਂ ਨੇ, ਪਰ ਕਿਸੇ ਇੱਕ ਸਿੱਖ ਦਾ ਵੀ ਕੌਡੀ ਮੁੱਲ ਨਹੀਂ ਪਿਆ ਜੀ ਜੀ। ਤੇ ਖਾਸ ਕਰਕੇ ਪ੍ਰਕਾਸ਼ ਸਿੰਘ ਬਾਦਲ ਨੇ ਗੁਰੂ ਘਰ ਨੂੰ ਲੁੱਟਿਆ ਤੇ ਗੁਰੂ ਡੰਮ ਨੂੰ ਪਾਲਿਆ। ਇਹਦੇ ਜਿਉਂਦੇ ਜਾਗਦੇ ਪ੍ਰੂਫ ਨੇ। ਅੱਜ ਵੀ ਉਹ ਕੁਛ ਹੋਇਆ ਜੋ ਕੁਛ ਪਹਿਲਾਂ ਹੁੰਦਾ ਆਇਆ ਸੀ। ਕਦੀ ਇਹਨੇ ਬੀਤੇ ਤੋਂ ਸਬਕ ਨਹੀਂ ਸਿੱਖਿਆ, ਨਾ ਹੀ ਇਹ ਉਹਦੇ ਲਈ ਇਮਾਨਦਾਰ ਆ ਉਸ ਮਕਸਦ ਲਈ ਕਿ ਜਿਹੜਾ ਇਹਨੇ ਗੁਰੂ ਘਰ ਨੂੰ ਪੰਥ ਬਣਾ ਕੇ, ਪੰਥ ਕਹਿ ਕੇ ਤੇ ਕੁਰਬਾਨੀਆਂ ਵਾਲੀ ਜਥੇਬੰਦੀ ਕਹਿ ਕੇ ਤੇ ਗੁਰੂ ਘਰ ਨੂੰ ਅਰਬਾਂ ਰੁਪਈਆ ਗੁਰੂ ਘਰ ਦਾ ਲੁੱਟਿਆ ਤੇ ਸਿੱਖਾਂ ਦੀਆਂ ਵੋਟਾਂ ਲਈਆਂ, ਸਿੱਖਾਂ ਤੋਂ ਤਾਕਤ ਲੈ ਕੇ, ਗੁਰੂ ਘਰ ਤੋਂ ਸਰਮਾਇਆ ਲੈ ਕੇ ਇਹਨੇ ਗੁਰੂ ਘਰ ਦਾ ਵਿਨਾਸ਼ ਕੀਤਾ। ਇਸ ਬੰਦੇ ਨੂੰ ਪਤਾ ਨਹੀਂ ਪ੍ਰਮਾਤਮਾ ਕਦੋਂ ਤੇ ਕਿਸ ਰੂਪ 'ਚ ਕਿਹੋ ਜਿਹੀ ਸਜ਼ਾ ਦਊਗਾ, ਮੈਨੂੰ ਸਮਝ ਨਹੀਂ ਆਉਂਦੀ। ਮੈਂ ਤੇ ਇਹ ਕਹਿ ਸਕਦਾ ਕਿ ਇਸ ਤੋਂ ਵੱਡਾ ਗੁਨਾਹਗਾਰ ਸਿੱਖ ਕੌਮ ਲਈ ਹੋਰ ਕੋਈ ਨਹੀਂ ਹੋ ਸਕਦਾ ਪ੍ਰਕਾਸ਼ ਸਿੰਘ ਬਾਦਲ ਤੋਂ ਜੀ। ਬਿਲਕੁਲ ਜੀ। ਘਰ ਦੀਆਂ ਜ਼ਮੀਨਾਂ ਖਾਈ ਜਾਂਦਾ ਤੇ ਗੁਰੂ ਡੰਮ ਨੂੰ ਵੇਚ ਦੇਈ ਜਾਂਦਾ, ਗੁਰੂ ਡੰਮ ਨੂੰ ਪਾਲਣ ਡਿਆ, ਗੁਰੂ ਡੰਮ ਨੂੰ ਇਹ ਸਰਕਾਰੀ ਜ਼ਮੀਨਾਂ ਕਿ ਉਹਨਾਂ ਦੇ ਬਣਾਉਣ ਡਿਆ ਆਲਣੇ ਜੀ ਜੀ ਜੀ। ਸਿੱਖਾਂ ਦੀਆਂ ਜਿਹੜੀਆਂ ਗੁਰੂ ਘਰ ਨੂੰ ਮੁਸਲਮਾਨ ਅਰਾਈ ਵੀਰ ਤੇ ਦਾਨ ਕਰ ਰਿਹਾ 27 ਏਕੜ ਜ਼ਮੀਨ ਤੋਂ 24 ਏਕੜ ਪ੍ਰਕਾਸ਼ ਸਿੰਘ ਬਾਦਲ ਆਪਣੇ ਨਾਂ ਕਰਾਉਣ ਡਿਆ। ਇੰਤਕਾਲ ਇਹਦੇ ਨਾਲ ਹੋ ਚੁੱਕਾ ਜੀ ਜੀ ਜੀ। ਜਿਹੜੀ ਇਹਨੇ ਬੀਬੀ ਜਗੀਰ ਕੌਰ ਤੋਂ 10,000 ਦੀ ਲੀਜ਼ ਤੇ ਲਈ ਆ ਜੀ 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 ਹਰਿਆਣੇ ਦੇ ਵਿੱਚ ਜੀ। ਬਿਲਕੁਲ ਜੀ। ਇਸ ਤੋਂ ਵੱਡਾ ਮੈਂ ਸਮਝਦਾ ਕੋਈ ਦੁਸ਼ਮਣ ਨਹੀਂ ਹੋ ਸਕਦਾ ਜੀ। ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਆ ਵੀ ਇਸ ਟਾਈਮ ਜਿੰਨਾ ਘਾਣ ਪ੍ਰਕਾਸ਼ ਬਾਦਲ ਨੇ ਕੀਤਾ ਆ ਸਿੱਖ ਕੌਮ ਦਾ, ਉਹਨਾਂ ਕਿਸੇ ਨੇ ਵੀ ਨਹੀਂ ਮੈਨੂੰ ਲੱਗਦਾ ਪਹਿਲੋਂ ਕਦੀ ਕੀਤਾ। ਅਤੇ ਅਗਲੀ ਜਿਹੜੀ ਹੁਣ ਆਪਾਂ ਗੱਲ ਕਰਦੇ ਹਾਂ ਜਸਦਰ ਜੀ, SGPC, ਜਿਸ ਨੂੰ ਕਿ ਬਹੁਤ ਵੱਡੀ ਸਮੱਸਿਆ ਬੜੀ ਉਹਨਾਂ ਨੂੰ ਪ੍ਰੋਬਲਮ ਸੀ ਵੀ ਜੇ ਹਰਿਆਣੇ ਦੇ ਵਿੱਚ ਵੱਖਰੀ ਕਮੇਟੀ ਬਣ ਗਈ ਤਾਂ ਇਹਨਾਂ ਨੇ ਆਪਣੇ ਪਤਾ ਨਹੀਂ ਕਿਹੜੇ ਬੰਦੇ ਉੱਥੇ ਲੈ ਆਂਦੇ, ਗੁਰਦੁਆਰਿਆਂ 'ਤੇ ਜਾ ਕੇ ਕਬਜ਼ੇ ਕਰ ਲਏ। ਤੇ ਹੁਣ ਇਹ ਆਪ ਹੀ ਜਿਹੜੇ ਆ ਅਮਰੀਕਾ ਨੂੰ ਤੁਰੇ ਆ। SGPC USA ਇਨਕੋਰਪੋਰੇਟਡ ਜਿਹੜੀ ਆ ਇੱਥੇ ਉਹ ਬਣਾਉਣ ਲੱਗੇ ਆ, ਨੀਂਹ ਪੱਥਰ ਇਹ ਰੱਖਣ ਆਏ ਆ। ਇੱਥੇ ਇਹਨਾਂ ਨੂੰ ਜਿਹੜੀ ਆ ਜੀ ਜ਼ਮੀਨ ਵੀ ਦਾਨ ਹੋ ਗਈ ਵੀ ਇੱਥੇ ਇਹਨਾਂ ਨੇ ਪ੍ਰਿੰਟਿੰਗ ਪ੍ਰੈਸ ਜਿਹੜੀ ਆ ਲਾਉਣੀ ਆ, ਜਿਸ ਦੀ ਇਹ ਅਗਵਾਈ 5 ਮੈਂਬਰੀ ਜਿਹੜੀ ਡੈਲੀਗੇਸ਼ਨ ਦੀ ਕਰ ਰਹੇ ਅਵਤਾਰ ਸਿੰਘ ਮੱਕੜ। ਇਹਨਾਂ ਦੇ ਨਾਲ ਉੱਥੇ ਰਘੂਜੀਤ ਸਿੰਘ ਵਿਰਕ ਪਹੁੰਚੇ ਆ, ਸੁਖਦੇਵ ਸਿੰਘ ਭੌਰ, ਰਜਿੰਦਰ ਸਿੰਘ ਮਹਿਤਾ ਤੇ ਪਰਮਜੀਤ ਸਿੰਘ ਸਰੋਇਆ, ਇਹ ਸਾਰੇ ਜਾਣੇ ਇੱਥੇ ਪਹੁੰਚੇ ਆ। ਇਹ ਤੁਹਾਨੂੰ ਕੀ ਲੱਗਦਾ ਵੀ ਕੀ ਕਾਰਨ ਹੈਗਾ ਜੀ ਇਹ SGPC ਵਾਲੇ ਹੁਣ ਇੱਧਰ ਆ ਕੇ ਇਹ ਕੰਮ ਕਰ ਰਹੇ? ਕਾਰਨ ਜੀ ਮਾਸ ਖਾਣ ਵਾਲਾ ਮਾਸ ਲੱਭਦਾ ਹੈ, ਤੇ ਖਾਸ ਕਰਕੇ ਇਹਨਾਂ ਦੀ ਕਰਤੂਤ ਇਹ ਆ ਕਿ ਜਿੱਥੇ ਪ੍ਰਬੰਧਕ ਕਮੇਟੀ ਉਹਨਾਂ ਦਾ ਹੱਕ ਸੀ ਹਰਿਆਣੇ ਦਾ, ਉੱਥੇ ਤੇ ਜਦੋਂ ਉਹਨਾਂ ਨੇ ਬਣਾਈ ਇਹਨਾਂ ਸਾਰਿਆਂ ਦੀ ਢਿੱਡ ਪੀੜ ਹੋਈ ਜੀ। ਇਹਨਾਂ ਗੁੰਡਾਗਰਦੀ ਕੀਤੀ ਤੇ ਜੋ ਕੁਛ ਵੀ ਆ ਦੁਨੀਆ ਨੇ ਦੇਖਿਆ। ਤੇ ਇੱਥੇ ਜਿਹੜੀਆਂ ਨੀਂਹ ਪੱਥਰ ਰੱਖਣ ਲਈ 5 ਜਾਣੇ ਜਾ ਰਹੇ ਨੇ, ਇੱਥੇ ਕਿਹੜਾ ਸਰਮਾਇਆ, ਕਿਹੜੀ ਦੌਲਤ ਆ ਇਹ ਜਿਹਦੇ ਵਜ੍ਹਾ ਨਾਲ ਇਹ ਜਾ ਕੇ ਇਹਨਾਂ ਦਾ ਕਿਤੇ ਨਾ ਕਿਤੇ
ਇਹ ਸ਼ਿਕਾਰੀ ਦੀ ਤਰ੍ਹਾਂ ਇਹਨਾਂ ਦੀ ਨਿਗਾਹ ਜਿਹੜੀ ਆ ਸ਼ਿਕਾਰ ਮਾਰਨ ਤੇ। ਇੱਥੇ ਮੈਂ ਤੁਹਾਨੂੰ ਅੱਜ ਕਹਾਂ ਕਿ 5 ਜਾਣੇ ਆਏ ਜਿਹੜੇ ਨੀਂਹ ਪੱਥਰ ਰੱਖਣ। ਇਹ ਤੋਂ ਪਹਿਲਾਂ ਵੀ 5 ਸਿੰਘ ਸਾਹਿਬਾਨ ਇੱਥੇ ਅਖਾਉਣ ਵਾਲੇ ਬਦੰਤੀ ਤੇ ਤਰਲੋਚਨ ਸਿੰਘ ਵਰਗੇ ਤੇ ਉਹ ਪਟਨਾ ਸਾਹਿਬ ਵਾਲੇ ਸਿੰਘ ਸਾਹਿਬ ਵਰਗੇ ਮੀਲ ਪੱਥਰ ਰੱਖ ਗਏ, ਨੀਆਂ ਰੱਖ ਗਏ। ਨਾ ਉਹ ਨੀਆਂ ਦਾ ਕੋਈ ਇਤਿਹਾਸ ਮਿਲਿਆ ਤੇ ਨਾ ਗਾਂ ਮਿਲਣਾ। ਇਹ ਸ਼ਿਕਾਰ ਲੱਭਦੇ ਆ ਤੇ ਸ਼ਿਕਾਰ ਇਹਨਾਂ ਨੂੰ ਜਦੋਂ ਮਿਲੂਗਾ ਖਾਣ ਨੂੰ ਤੇ ਇਹਨਾਂ ਨੇ ਤਰੀਕੇ ਨਾਲ ਖਾ ਕੇ ਪਾਸੇ ਕਰਨਾ, ਦੁਨੀਆ ਨੇ ਵਹਿੰਦੀ ਰਹਿ ਜਾਣਾ ਜੀ। ਤੇ ਪ੍ਰਬੰਧਕ ਕਮੇਟੀ ਜਿੱਥੇ ਅਰਬਾਂ ਰੁਪਈਆ ਚੜ੍ਹਦਾ ਪਿਆ ਉਹਨੂੰ ਤੇ ਲੁੱਟ ਕੇ ਖਾ ਗਏ। ਤੇ ਇੱਥੇ ਇਹ ਕੀ ਕਰਨ ਆਇਆ? ਇਹ ਕਿਹੜਾ ਸਿੱਖੀ ਦਾ ਕੇਂਦਰ ਬਣਾਉਣ ਆਇਆ? ਸਿੱਖੀ ਦੇ ਕੇਂਦਰ ਬਣਾਇਆ ਗੁਰੂ ਨਾਨਕ ਸਾਹਿਬ ਨੇ ਖਡੂਰ ਸਾਹਿਬ, ਤਰਨਤਾਰਨ ਸਾਹਿਬ, ਗੋਇੰਦਵਾਲ ਸਾਹਿਬ, ਅੰਮ੍ਰਿਤਸਰ ਸਾਹਿਬ, ਜਿੰਨੇ ਵੀ ਸਿੱਖੀ ਦੇ ਕੇਂਦਰ ਬਣਾਏ, ਪਤਾਲਪੁਰੀ, ਅਨੰਦਪੁਰ ਸਾਹਿਬ, ਇਹ ਉਹਨਾਂ ਨੂੰ ਤੇ ਲੁੱਟ ਕੇ ਖਾ ਗਏ। ਤੇ ਇਹ ਕਿਹੜਾ ਨਵੇਂ ਸਿਰੋਂ ਪਰਉਪਕਾਰ ਕਰਨ ਆਏ ਅੱਜ ਸਾਡੇ ਪੰਜਾਬ? ਮੈਨੂੰ ਇਹ ਲੱਗਦਾ ਕਿ ਹੋ ਸਕਦਾ ਪੰਜਾਬ 'ਚ ਇਹਨਾਂ ਦੀ ਸਮੈਕ ਘੱਟ ਵਿਕਣ ਲੱਗ ਪਈ ਹੋਵੇ ਤੇ ਇੱਥੇ ਆ ਕੇ ਹੁਣ ਇਹ ਨੌਜਵਾਨਾਂ ਨੂੰ ਇਸ ਰਾਹ ਪਾਉਣਗੇ। ਤੇ ਮੈਨੂੰ ਨਹੀਂ ਲੱਗਦਾ ਇਹਨਾਂ ਤੋਂ ਭਲਾ ਕੰਮ ਹੋਣਾ ਹੈ। ਕੌਮ ਨੂੰ ਮੈਂ ਇਹ ਸਿੱਖ ਕੌਮ ਨੂੰ, ਸਿੱਖ ਵੀਰਾਂ ਨੂੰ, ਸੰਗਤ ਨੂੰ ਇਹੀ ਸਲਾਹ ਦਊਂਗਾ, ਇਹਨਾਂ ਤੋਂ ਸੁਚੇਤ ਰਹੋ। ਇਹ ਸਿੱਖ ਨਹੀਂ, ਇਹ ਡਕੈਤ ਨੇ ਤੇ ਇਹ ਸਿੱਖਾਂ ਦਾ ਨੁਕਸਾਨ ਕਰਨ ਤੋਂ ਬਿਨਾਂ, ਆਪਣਾ ਘਰ ਭਰਨ ਤੋਂ ਬਿਨਾਂ ਕੁਝ ਨਹੀਂ ਸੋਚ ਸਕਦੇ ਹੋਰ। ਨਾ ਇਹਨਾਂ ਨੇ ਕਦੀ ਸੋਚਿਆ, ਨਾ ਇਹਨਾਂ ਦੇ ਉਸਤਾਦ ਨੇ ਸੋਚਿਆ, ਪ੍ਰਕਾਸ਼ ਸਿੰਘ ਬਾਦਲ ਨੇ ਜੀ। ਤੇ ਕੀ ਜਥੇਦਾਰ ਜੀ, ਤੁਹਾਨੂੰ ਇਹ ਨਹੀਂ ਲੱਗਦਾ ਵੀ ਜੇ ਇਦਾਂ ਦਾ ਕੰਮ ਇੱਥੇ ਬਾਹਰ ਆ ਕੇ ਕਰਨਗੇ ਤੇ ਇੱਥੇ ਦੇ ਸਿੱਖਾਂ ਦੇ ਵਿੱਚ ਵੀ ਪਾੜ ਪਵੇਗੀ? ਜੇ ਮੈਂ ਸਮਝਦਾ ਕਿ ਸਿੱਖਾਂ ਦਾ ਇੱਥੇ ਇਹ ਵੀ ਹੋ ਸਕਦਾ ਕਿ ਸਿੱਖਾਂ ਦੇ ਵਿੱਚ ਇਹਨਾਂ ਦਾ ਟਿਕਾਣਾ ਹੀ ਕੋਈ ਨਹੀਂ ਤੇ ਆਪਣਾ ਟਿਕਾਣਾ ਆਪ ਬਣਾਉਣ ਆਏ ਨੇ, ਜਿੱਥੇ ਜਾ ਕੇ ਬਹਿ ਸਕਣ, ਆਟਾ ਬਣਾ ਕੇ, ਦੁਕਾਨ ਬਣਾ ਕੇ। ਪਰ ਇਹਨਾਂ ਦਾ ਸਮਾਂ ਬੀਤ ਚੁੱਕਾ। ਇਹ ਬਹੁਤ ਥੋੜੇ ਦਿਨ ਦੇ ਪ੍ਰਾਹੁਣੇ ਨੇ ਪੰਜਾਬ ਦੇ ਵਿੱਚ ਵੀ ਤੇ ਆਪਣੇ ਪੰਥ ਦੇ ਵਿੱਚ ਵੀ। ਇਹਨਾਂ ਦਾ ਸਮਾਂ ਹੁਣ ਬੀਤ ਚੁੱਕਾ। ਇਹ ਜਿੰਨੇ ਮਰਜ਼ੀ ਧੋਖੇ ਦੇਣ, ਜਿੰਨੇ ਮਰਜ਼ੀ ਪ੍ਰੋਪੋਗੰਡਾ ਕਰਨ, ਜਿੰਨਾ ਮਰਜ਼ੀ ਆਪਣੀਆਂ ਸ਼ਕਲਾਂ ਨੂੰ ਬਰੂਪੀਆਂ ਦੀ ਤਰ੍ਹਾਂ ਬਦਲ ਕੇ ਸਿੱਖਾਂ ਨੂੰ ਵਿਖਾਉਣ, ਕੋਈ ਪ੍ਰੋਜੈਕਟ ਨਵੇਂ ਬਣਾਉਣ, ਇਹ ਸਿੱਖ ਸੰਗਤ ਇਹਨਾਂ ਦਾ ਹੁਣ ਯਕੀਨ ਨਹੀਂ ਕਰੂਗੀ। ਜਿਹੜੀ ਸੰਗਤ ਹੈ ਇਹਦੇ ਵਿੱਚ ਦੁਬਿਧਾ ਜ਼ਰੂਰ ਆਉਂਦੀ ਹੈ। ਤੇ ਮੈਂ ਇਹੀ ਅਪੀਲ ਕਰਦਾ ਸਿੱਖ ਸੰਗਤਾਂ ਨੂੰ ਕਿ ਇਹਨਾਂ ਨੂੰ ਮੂੰਹ ਨਾ ਲਾਉਣ। ਇਹ ਜਿਹੜੇ ਠੱਗ ਇੱਥੋਂ ਤੁਰ ਪਏ ਨੇ ਪੰਜਾਬ ਤੋਂ ਇੱਧਰ ਨੂੰ ਠੱਗਣ ਲਈ, ਇਹਨਾਂ ਦੀ ਅਸਲੀ ਕਰਤੂਤ ਪਹਿਲਾਂ ਹਰਿਆਣੇ 'ਚ ਸਾਰੇ ਲੋਕ ਦੇਖ ਚੁੱਕੇ ਨੇ, ਜਿੱਥੇ ਗੁਰੂ ਘਰ ਦੀਆਂ ਜ਼ਮੀਨਾਂ, ਗੁਰੂ ਘਰ ਦੀ ਜਾਇਦਾਦ ਤੇ ਖਾਸ ਕਰਕੇ ਸੰਵਿਧਾਨ ਤੇ ਜਿਹੜੀ ਹਰਿਆਣਾ ਤੇ ਪੰਜਾਬ ਦੀ ਵੰਡ ਹੈ ਉਹ ਉਹਨਾਂ ਨੂੰ ਇਜਾਜ਼ਤ ਦਿੰਦੀ ਸੀ ਕਮੇਟੀ ਬਣਾਉਣ ਦੀ, ਜਿਹੜੀ ਉਹਨਾਂ ਨੇ ਕਈ ਸਾਲ ਨਹੀਂ ਬਣਾਈ। ਜਦੋਂ ਬਣਾਈ ਤੇ ਕਿਸ ਤਰ੍ਹਾਂ ਨੱਚੇ ਨੇ ਬਾਦਲ ਸਮੇਤ ਸਾਰੇ, ਜੇ ਇਹਨਾਂ ਨੂੰ ਕਿਸ ਤਰ੍ਹਾਂ ਤਰਫੇ ਨੇ, ਜਿਸ ਤਰ੍ਹਾਂ ਇਹਨਾਂ ਦਾ ਸਾਰਾ ਕੁਝ ਲੁੱਟਿਆ ਗਿਆ ਹੋਵੇ। ਇਹਨਾਂ ਨੇ ਹਰਿਆਣੇ ਨੂੰ ਲੁੱਟ ਲਿਆ, ਹਰਿਆਣੇ ਦੇ ਸਿੱਖਾਂ ਨੂੰ ਖੁਆਰ ਕੀਤਾ, ਉਹਨਾਂ ਨੂੰ ਨੇਸ ਤੋਂ ਨਬੂਦ ਕਰਕੇ ਤੇ ਅੱਜ ਉਹਨਾਂ ਦੀ ਕਮੇਟੀ ਦੇ ਰਾਹ 'ਚ ਰੋੜਾ ਬਣੇ ਪਏ ਨੇ ਤੇ ਇੱਥੇ ਨਵੀਂ ਕਮੇਟੀ ਬਣਾਉਣ ਤੁਰ ਪਏ ਨੇ। ਇਹ ਪਤਾ ਨਹੀਂ ਕੀ ਇਹ ਦੇਣਾ ਚਾਹੁੰਦੇ ਆ ਕਮੇਟੀ ਦਾ ਬਣਾ ਕੇ ਇੱਥੇ ਸਿੱਖਾਂ ਨੂੰ। ਸਿੱਖਾਂ ਨੂੰ ਚਾਹੀਦਾ ਆਪਣੀ ਸਿਆਣਪ ਤੋਂ ਕੰਮ ਲੈਣ। ਜਿਹੜੇ ਗੁਰੂ ਘਰ ਬਣੇ ਨੇ ਉਹਨਾਂ ਦੇ ਵਿੱਚ ਇਮਾਨਦਾਰੀ ਨਾਲ ਤੇ ਵਫਾਦਾਰੀ ਨਾਲ ਤੇ ਖਾਸ ਕਰਕੇ ਦਿਆਨਤਦਾਰੀ ਨਾਲ ਤੇ ਤਿਆਗ ਦੀ ਭਾਵਨਾ ਨਾਲ ਗੁਰੂ ਘਰ ਦੀ ਸੇਵਾ ਕਰਨ। ਉਹਨਾਂ 'ਚ ਜਾ ਕੇ ਉੱਥੇ ਆਪਣੇ ਬੱਚਿਆਂ ਦੇ ਭਵਿੱਖ ਨੂੰ, ਉਹਨਾਂ ਦੀ ਜ਼ਿੰਦਗੀ ਨੂੰ, ਉਹਨਾਂ ਦੇ ਭਵਿੱਖ ਨੂੰ ਸਵਾਰਨ ਲਈ ਆਪਣਾ ਯੋਗਦਾਨ ਪਾਉਣ। ਇਹ ਧੜੇਬੰਦੀਆਂ ਦੇ ਵਿੱਚ ਆ ਕੇ ਤੇ ਸਿੱਖ ਕੌਮ ਨੇ ਬੜਾ ਨੁਕਸਾਨ ਕਰਵਾਇਆ। ਪਹਿਲਾਂ ਵੀ, ਅੱਜ ਵੀ ਬਹੁਤ ਲੜਾਈਆਂ ਨੇ ਗੁਰੂ ਘਰਾਂ 'ਚ। ਇਹ ਲੜਾਈਆਂ ਖਤਮ ਹੋਣੀਆਂ ਚਾਹੀਦੀਆਂ ਇਹਨਾਂ ਦੇ, ਕਿਉਂਕਿ ਜਿਹੜੀ ਧੜੇਬੰਦੀਆਂ ਜਾਂ ਜਿਹੜੇ ਕਿਤੇ ਨਾ ਕਿਤੇ ਜੁੜੇ ਹੁੰਦੇ ਨੇ ਪਿੱਛੋਂ, ਇਹ ਹਿੱਤ ਜੁੜੇ ਹੁੰਦੇ ਨੇ, ਉਹਨਾਂ ਦੀ ਵਜ੍ਹਾ ਨਾਲ ਜਦੋਂ ਸਾਰਾ ਕੁਝ ਹੁੰਦਾ ਹੈ ਤੇ ਉੱਥੇ ਦੁਬਿਧਾ ਆਉਂਦੀ ਹੈ ਤੇ ਲੜਾਈ ਪੈਂਦੀ ਹੈ। ਨਹੀਂ ਪੈਣੀ ਚਾਹੀਦੀ ਜੀ। ਅਤੇ ਅਕਸਰ ਜਥੇਦਾਰ ਜੀ ਆਪਾਂ ਦੇਖਦੇ ਹਾਂ ਵੀ ਜਦੋਂ ਇਹ ਕਿਤੇ ਪੰਜਾਬ ਤੋਂ ਦੂਰ ਆਉਂਦੇ ਉਦੋਂ ਫਿਰ ਬਿਆਨ ਇੱਦਾਂ ਦੇ ਉੱਥੇ ਆ ਕੇ ਦਾਗਦੇ ਆ ਵੀ ਜਿੱਦਾਂ ਇਹਨਾਂ ਨੂੰ ਸਿੱਖੀ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੁੰਦਾ। ਤੇ ਜਿੱਦਾਂ ਪਿਛਲੇ ਦਿਨਾਂ ਦੇ ਵਿੱਚ ਹੀ ਜਦੋਂ ਦੇ ਮੱਕੜ ਹੁਣੀ ਇੱਥੇ ਪਹੁੰਚੇ ਆ, ਇਹਨਾਂ ਨੂੰ ਬੜੀ ਚਿੰਤਾ ਨਜ਼ਰ ਆ ਰਹੀ ਆ ਵੀ ਪੰਜਾਬ ਦੇ ਵਿੱਚ ਜਿਹੜੇ ਸਿੱਖੀ ਦੇ ਖਿਲਾਫ ਜਿਹੜਾ ਹੋ ਰਿਹਾ ਹੈ ਕੰਮ, ਉਸ ਤੋਂ ਬੜੇ ਚਿੰਤਿਤ ਨਜ਼ਰ ਆਏ ਆ। ਤੇ ਪਰ ਜਦੋਂ ਪੰਜਾਬ 'ਚ ਹੁੰਦੇ ਆ ਉਦੋਂ ਤਾਂ ਇਹ ਲਾਲ ਬੱਤੀ ਵਾਲੀ ਗੱਡੀ 'ਚੋਂ ਹੀ ਨਹੀਂ ਬਾਹਰ ਆਉਂਦੇ। ਇੱਕ ਤਾਂ ਮੈਂ ਤੁਹਾਨੂੰ ਦੱਸਾਂ ਜੀ, ਪੰਜਾਬ 'ਚ ਇਹਨਾਂ ਨੇ ਜਿੱਥੇ ਗੁਰੂ ਸਾਹਿਬ ਨੇ ਸਾਰਾ ਧਿਆਨ ਗੱਡ ਕੇ ਤੇ ਸਿੱਖੀ ਦੇ ਕੇਂਦਰ ਬਣਾਏ, ਤਰਨਤਾਰਨ ਸਾਹਿਬ, ਸੱਚਖੰਡ ਹਰਿਮੰਦਰ ਸਾਹਿਬ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ, ਕਰਤਾਰਪੁਰ, ਤੇ ਇਹਨਾਂ ਕੇਂਦਰਾਂ ਤੇ ਜਿੰਨਾ ਸਰਮਾਇਆ ਚੜਿਆ ਇਹ ਖਾ ਗਏ ਤੇ ਕਿਸੇ ਸਿੱਖ ਨੂੰ ਸਿੱਖ ਨਹੀਂ ਰਹਿਣ ਦਿੱਤਾ। ਅੱਜ ਸਿਰ ਮੂੰਹ ਮਨਾਈ ਫਿਰਦਾ ਸਾਰਾ ਪੰਜਾਬ। ਅੱਜ ਕਿਸੇ ਬੱਚੇ ਦੀ ਛਾਤੀ ਇੰਨੀ ਚੌੜੀ ਨਹੀਂ ਕਿ ਉਹ ਫੌਜ 'ਚ ਭਰਤੀ ਹੋਣ ਲਈ ਦਾਅਵਾ ਕਰ ਸਕੇ। ਅੱਜ ਕਿਸੇ ਬੱਚੇ ਕੋਲ ਇੰਨੀ ਐਜੂਕੇਸ਼ਨ ਨਹੀਂ ਕਿ ਉਹ ਚਪੜਾਸੀ ਦੀ ਨੌਕਰੀ ਵੀ ਅਰਜ਼ੀ ਦੇ ਸਕੇ। 96% ਪੰਜਾਬ ਦੇ ਆંકੜੇ ਦੱਸਦੇ ਨੇ ਸਰਕਾਰੀ ਕਿ 96% ਪਿੰਡਾਂ ਦੇ ਬੱਚੇ 10ਵੀਂ ਫੇਲ ਕਰਕੇ ਜਾਂ 10ਵੀਂ ਪਾਸ ਕਰਕੇ ਸਕੂਲ ਛੱਡ ਰਹੇ ਨੇ। ਇਹ ਕਿਹਦੀ ਸੇਵਾ ਕਰ ਰਹੇ ਨੇ? ਇਹਨਾਂ ਪੰਜਾਬ 'ਚ ਬੇੜਾ ਗਰਕ ਕਰਤਾ, ਜਵਾਨੀ ਤਬਾਹ ਕਰਤੀ। ਨਕਲੀ ਸਿੰਥੈਟਿਕ ਜਿਹੜੀ ਸਮੈਕ ਬਣਾ ਕੇ
ਇਹਦੇ ਮਜੀਠੀਏ ਨੇ ਆਪਣੀਆਂ ਫੈਕਟਰੀਆਂ ਦੇ ਵਿੱਚ ਤੇ 400 ਰੁਪਏ ਦੀਆਂ ਪੁੜੀਆਂ ਕੈਮਿਸਟ ਦੀ ਦੁਕਾਨ ਤੋਂ ਵਿਕਵਾਈਆਂ ਤੇ ਅਰਬਾਂ ਰੁਪਈਆ ਕਮਾ ਕੇ ਤੇ ਪੰਜਾਬ ਦਾ ਬੇੜਾ ਗਰਕ ਕਰਕੇ ਹੁਣ ਤੁਹਾਡੇ ਅਮਰੀਕਾ ਪਹੁੰਚ ਗਏ ਨੇ। ਇਹਨਾਂ ਤਿੰਨ ਤੋਂ ਸੁਚੇਤ ਰਹੋ। ਮੈਂ ਗੁਰੂ ਘਰ ਦਾ ਕੂਕਰ ਆ, ਮੈਂ ਰੌਲਾ ਪਾਉਂਦੇ ਰਹਿਣਾ, ਪਹਿਲਾਂ ਵੀ ਪਾਉਂਦਾ ਰਿਹਾ, ਹੁਣ ਵੀ, ਅੱਗੇ ਸੁਚੇਤ ਹੋਣਾ ਤੁਹਾਡਾ ਕੰਮ ਹੈ। ਇਹਨਾਂ ਨੂੰ ਇੱਥੋਂ ਭਜਾਓ, ਇਹਨਾਂ ਨੇ ਇੱਥੇ ਕਿਸੇ ਦਾ ਭਲਾ ਨਹੀਂ ਕਰਨਾ। ਜੀ 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 ਤੇ ਬਿਲਕੁਲ ਜਥੇਦਾਰ ਜੀ ਬੜੀ ਜਿਹੜੀਆਂ ਤੁਸੀਂ ਇਹ ਗੱਲਾਂ ਦੱਸੀਆਂ ਆ, ਜਿਹੜੀ ਇਹਨਾਂ ਦੇ ਪੁਰਾਣੀ ਗੱਲ ਬਾਰੇ ਵੀ ਤੁਸੀਂ ਦੱਸਿਆ ਵੀ ਪਹਿਲੋਂ ਵੀ ਇਹਨਾਂ ਨੂੰ ਜ਼ਮੀਨ ਮਿਲ ਚੁੱਕੀ ਆ ਤੇ ਉਸ ਤੋਂ ਬਾਅਦ ਵੀ ਇਹਨਾਂ ਨੇ ਕੁਛ ਵੀ ਜਿਹੜਾ ਆ ਇਹ ਨਹੀਂ ਕੀਤਾ ਤੇ ਆਪਣੀ ਜੇਬਾਂ 'ਚ ਮੈਨੂੰ ਲੱਗਦਾ ਕਿਤੇ ਨਾ ਕਿਤੇ ਜ਼ਮੀਨ ਮਿਲ ਚੁੱਕੀ ਆ। ਉਹਦਾ ਨੀਂਹ ਪੱਥਰ ਰੱਖ ਚੁੱਕੇ ਨੇ ਤਰਲੋਚਨ ਸਿੰਘ ਵਰਗੇ ਸਿੰਘ ਸਾਹਿਬ, ਆਪਣਾ ਗੁਦਾਂਤੀ ਵਰਗੇ, ਤੇ ਉਹ ਜਿਹੜਾ ਪਟਨਾ ਸਾਹਿਬ ਦਾ ਸਿੰਘ ਸਾਹਿਬ, ਉਹ ਸਾਰੇ ਨੀਂਹ ਪੱਥਰ ਰੱਖ ਚੁੱਕੇ ਨੇ। ਜੀ ਜੀ, ਉਹ ਨੀਂਹ ਪੱਥਰ ਲੱਭੋ ਹੁਣ ਕਿੱਥੇ ਆ। ਇਹਨਾਂ ਨੂੰ ਕਹੋ ਪਹਿਲਾਂ ਉਹ ਨੀਂਹ ਪੱਥਰ ਲੱਭ ਕੇ ਸਾਨੂੰ ਦੇ ਦਿਓ ਤੇ ਉਹਨਾਂ ਬਿਲਡਿੰਗਾਂ 'ਚ ਅਸੀਂ ਵੜ ਜਾਾਂਗੇ, ਕੋਈ ਗੱਲ ਨਹੀਂ। ਜੀ 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 ਤੇ ਬਹੁਤ ਬਹੁਤ ਤੁਹਾਡਾ ਅਸੀਂ ਧੰਨਵਾਦ ਵੀ ਕਰਦੇ ਹਾਂ ਜਥੇਦਾਰ ਜੀ। ਜਿੱਦਾਂ ਅਯੂਬਾ ਸਿਟੀ ਦੇ ਵਿੱਚ ਇਸ ਟਾਈਮ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਜਿਹੜੇ ਸਮਾਗਮ ਆ ਉਹ ਚੱਲ ਰਹੇ ਆ ਤੇ ਉਸੇ ਦੇ ਤਹਿਤ 2 ਨਵੰਬਰ ਨੂੰ ਨਗਰ ਕੀਰਤਨ ਵੀ ਆ ਇੱਥੇ ਸਜਾਇਆ ਜਾਣਾ ਆ। ਸੋ ਆਪ ਜੀ ਕੀ ਕਹਿਣਾ ਚਾਹੁੰਦੇ ਆ ਪੂਰੇ ਸਿੱਖ ਕੌਮ ਨੂੰ? ਮੈਂ ਇਹੀ ਬੇਨਤੀ ਕਰੂੰਗਾ, ਦਸਮ ਪਾਤਸ਼ਾਹ ਨੇ ਸਾਡੇ ਲਈ ਬਹੁਤ ਵੱਡੀ ਸ਼ਹਾਦਤ ਦੇ ਕੇ ਸਾਨੂੰ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਲੜ ਲਾਇਆ ਤੇ ਖਾਸ ਕਰਕੇ ਅਖੀਰਲੇ ਸਮੇਂ ਤੇ ਜਦੋਂ ਗੁਰੂ ਸਾਹਿਬ ਅਕਾਲ ਪੁਰਖ ਸੱਚੇ ਵਾਹਿਗੁਰੂ ਦੇ ਚਰਨਾਂ 'ਚ ਜਾਣ ਵਾਲੇ ਸੀ ਤੇ ਸਿੱਖਾਂ ਨੇ ਪੁੱਛਿਆ, ਜੀ ਪਾਕੀ ਨਾਈ ਪਾਕ, ਸੱਚੇ ਪਾਤਸ਼ਾਹ ਹੁਕਮ ਹੋਏ ਜੋ ਖਾਲਸਾ ਮੱਥਾ ਕਹਾਂ ਟੇਕੇ। तो गुरु साहब ने कहा सी, मैं खालसा अकाल को सौंपा जो खालसे की रहत विचारेगा तिसका बेली हाँ। गुरु गुरु जपना पंजा सिंघां दा खालसा स्वरूप मेरा स्वरूप जान के सत्कार करना ते गुरु ग्रंथ साहब नूं मेरी आत्मा जानना, आत्मा ग्रंथ विच प्राण पंथ विच पूजा अकाल की परचा शब्द का। इस सिद्धांत नूं अपना के गुरु ग्रंथ साहब ते ओदी बाणी नूं जीभ ਦੇ ਨਾਲ ਗਾ ਕੇ ਅੱਖਾਂ ਨਾਲ ਦੀਦਾਰ ਕਰਕੇ ਕੰਨਾਂ ਨਾਲ ਸੁਣ ਕੇ ਹਿਰਦੇ 'ਚ ਉਤਾਰੀਏ। ਗੁਰੂ ਸਾਹਿਬ ਆਪ ਫਰਮਾਉਂਦੇ ਨੇ, ਅੰਤਰ ਗੁਰੂ ਆਰਾਧਨਾ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ। ਸਤਿਗੁਰ ਸੇਤੀ ਰਤਿਆਂ ਦਰਗੇ ਪਾਈਏ ਠਾਓ। ਇਸ ਤਰ੍ਹਾਂ ਦਰਗਾਹ 'ਚ ਸਾਨੂੰ ਸਨਮਾਨ ਮਿਲੂਗਾ। ਦਸਮ ਪਾਤਸ਼ਾਹ ਦੀ ਖੁਸ਼ੀ ਲੈਣੀ ਆ ਤੇ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਆਪਣਾ ਹਿੱਤ ਜੋੜੀਏ, ਆਪਣਾ ਨਾਤਾ ਜੋੜੀਏ, ਆਪਣੀ ਆਤਮਾ ਨੂੰ ਪਵਿੱਤਰ ਕਰਨ ਲਈ ਇਹਨੂੰ ਹਿਰਦੇ ਦੀ ਖੁਰਾਕ ਬਣਾਈਏ। ਜੀ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਜਥੇਦਾਰ ਰਣਜੀਤ ਸਿੰਘ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਆਪਣੇ ਵਿਚਾਰ ਤੇ ਗੱਲਬਾਤ ਸਾਡੇ ਨਾਲ ਸਾਂਝੀ ਕੀਤੀ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868, UK ਦੇ ਲਈ 3300101100, 3300 101100, ਜਰਮਨੀ ਦੇ ਲਈ 51180904041511 80 90 40 41, ਫਰਾਂਸ ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 1300 768 450, 1300 768 450। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। 24 ਘੰਟਿਆਂ ਦੇ ਵਿੱਚ ਕਿਹੜੀਆਂ ਘਟਨਾਵਾਂ ਬਣੀਆਂ ਸੁਰਖੀਆਂ? ਪੰਜਾਬ, ਭਾਰਤ, ਪਾਕਿਸਤਾਨ, ਅਮਰੀਕਾ ਅਤੇ ਵਿਸ਼ਵ ਭਰ ਦੀਆਂ ਖਬਰਾਂ। ਕਿਹੜੇ ਸਿਆਸਤਦਾਨ ਨੇ ਕੀ ਕਿਹਾ? ਕੀ ਕਰ ਰਹੀ ਹੈ ਸਰਕਾਰ? ਕੀ ਵਿਰੋਧੀ ਧਿਰ ਆਪਣਾ ਰੋਲ ਨਿਭਾ ਰਹੀ ਹੈ? ਟੈਕਸੀ ਟਰੱਕ ਇੰਡਸਟਰੀ ਦੀਆਂ ਖਬਰਾਂ ਤੇ ਰਹੇਗੀ ਸਾਡੀ ਅੱਖ। ਮੌਸਮ ਦੀ ਜਾਣਕਾਰੀ, ਸਟਾਕ ਮਾਰਕੀਟ ਦੇ ਵਿੱਚ ਉਤਰਾਵ ਚੜਾਵ, ਡਾਲਰ ਪਾਉਂਡ ਦਾ ਭਾਅ, ਜਾਣਾਂਗੇ ਇਹ ਸਾਰਾ ਕੁਝ। ਇਹ ਸਾਰੀਆਂ ਖਬਰਾਂ ਪੰਜਾਬੀ ਦੇ ਵਿੱਚ ਤੁਹਾਡੇ ਲਈ ਪੇਸ਼ ਕਰਨਗੇ
ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਬਲਤੇਜ ਪੰਨੂ ਪੰਜਾਬ ਤੋਂ। ਪੈਰਿਸੋਟੋ ਮੈਂ ਚੰਡੀਗੜ੍ਹ ਤੋਂ ਸੁਸ਼ੀਲ ਦੁਸਾਂਝ। ਬਿਊਰੋ ਦਫ਼ਤਰ ਸ਼ਿਵਪੁਰਾ ਪਾਕਿਸਤਾਨ ਤੋਂ ਮਸੂਦ ਮਲੀ ਬੜਾ ਅਦਬ ਭਰਿਆ ਤਨੀਕਾ ਜਿਹਾ ਸਲਾਮ ਪੇਸ਼ ਕਰਦਾ ਹੈ, ਕਬੂਲ ਕਰੋ। ਸ੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੈਨੋਜ਼ੇ ਸਟੂਡੀਓ ਤੋਂ ਮੈਂ ਰਾਜਕਰਨਵੀਰ ਸਿੰਘ, ਮੈਂ ਹਰਜੋਤ ਸਿੰਘ ਖਾਲਸਾ ਅਤੇ ਮੈਂ ਗੁਰਸਿਮਰਨ ਸਿੰਘ। ਦਿਨ ਭਰ ਦੇ ਵਿੱਚ ਅੱਡ-ਅੱਡ ਸਮਿਆਂ ਤੇ ਸੁਣਨਾ ਨਾ ਭੁੱਲਿਓ, ਸਿਰਫ ਪੰਜਾਬੀ ਰੇਡੀਓ USA ਤੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 408 272 5200 408 272 5200 ਜਾਂ 408 722 7698 408 722 7698।